ਯਿਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਿਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਵੱਡੇ ਦਿਨ ਦਾ ਦੌਰ ਹੈ, ਵੱਡਾ ਦਿਨ ਲਾਗੇ ਆ ਗਿਆ ਹੈ ਤੇ ਅੱਜ ਅਸੀਂ ਵੱਡੇ ਦਿਨ ਦੇ ਤਾਲੁਕ ਨਾਲ ਕੋਈ ਗੱਲ ਕਰਾਂਗੇ। ਦਰਅਸਲ ਨਬੀਆਂ ਤੇ ਪੈਗੰਬਰਾਂ ਦੀਆਂ ਪੇਸ਼ਨ ਗੋਈਆਂ ਨਾਲ ਇੱਕ ਵਕਤ ਆਇਆ ਕਿ ਬਾਈਬਲ ਕਹਿੰਦੀ ਕਿ ਵਕਤ ਪੂਰਾ ਹੋ ਗਿਆ ਤੇ ਖੁਦਾ ਨੇ ਆਪਣੇ ਬੇਟੇ ਯਿਸੂ ਨਾਸਰੀ ਨੂੰ ਦੁਨੀਆ ਤੇ ਭੇਜਿਆ। ਤੇ ਯੋਹੰਨਾ ਦੀ ਅੰਜੀਲ ਕਹਿੰਦੀ ਹੈ ਕਿ ਕਲਾਮ ਮੁਜੱਸਮ ਹੋਇਆ, ਯਾਨੀ ਕਲਾਮ ਨੇ ਜਿਸਮ ਅਖਤਿਆਰ ਕੀਤਾ ਤੇ ਸਾਡੇ ਵਿੱਚ ਰਿਹਾ ਤੇ ਅਸਾਂ ਉਹਦਾ ਜਲਾਲ ਵੇਖਿਆ। ਜਲਾਲ ਤੋਂ ਮੁਰਾਦ ਹੈ ਕਿ ਉਹਨੇ ਆਪਣੀ ਕੁਦਰਤ ਚੰਗੇ ਤਰੀਕੇ ਨਾਲ ਵਿਖਾਈ ਹੈ। ਮੁਰਦਿਆਂ ਨੂੰ ਜ਼ਿੰਦਾ ਕਰਕੇ, ਕੋੜੀਆਂ ਨੂੰ ਸ਼ਿਫਾ ਦੇ ਕੇ, ਲੰਗੜਿਆਂ ਨੂੰ ਚਲਾ ਕੇ, ਅੰਨਿਆਂ ਨੂੰ ਅੱਖਾਂ ਦੇ ਕੇ ਉਹਨੇ ਆਪਣਾ ਜਲਾਲ, ਆਪਣੀ ਕੁਦਰਤ ਵਿਖਾ ਦਿੱਤੀ। ਲੇਕਿਨ ਅਸੀਂ ਉਸ ਤੋਂ ਪਹਿਲੋਂ ਅਗਰ ਵੇਖੀਏ ਤੇ ਗਡਰੀਆਂ ਦੇ ਕੋਲ ਜਿਹੜੇ ਭੇਡਾਂ ਤੇ ਬੱਕਰੀਆਂ ਚਾਰਨ ਵਾਲੇ ਸਨ, ਸ਼ਹਿਰੋਂ ਬਾਹਰ ਰਹਿੰਦੇ ਸਨ, ਖੁਦਾ ਨੇ ਸਿਰਫ ਉਹਨਾਂ ਨੂੰ ਪੈਗਾਮ ਦਿੱਤਾ ਆਪਣੇ ਫਰਿਸ਼ਤੇ ਦੇ ਜ਼ਰੀਏ ਕਿ ਜਾਓ ਉਹਨਾਂ ਨੂੰ ਆਖੋ ਕਿ ਯਰੂਸ਼ਲਮ ਦੇ ਸ਼ਹਿਰ ਬੈਤਲਹਮ ਦੇ ਵਿੱਚ ਯਿਸੂ ਮਸੀਹ ਦੀ ਪੈਦਾਇਸ਼ ਹੋਏਗੀ ਤੇ ਤੁਸੀਂ ਇੱਕ ਲੱਕੜੀ ਦੀ ਖੁਰਲੀ ਦੇ ਵਿੱਚ ਜਾਂ ਦੂਜੀ ਖੁਰਲੀ ਦੇ ਵਿੱਚ ਤੁਸੀਂ ਇੱਕ ਬੱਚੇ ਨੂੰ ਕੱਪੜੇ 'ਚ ਲਪੇਟਿਆ ਹੋਇਆ ਵੇਖੋਗੇ ਤੇ ਇਹਦੇ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਯਿਸੂ ਮਸੀਹ ਹੈ, ਇਹ ਨਜਾਤ ਦਹਿੰਦਾ ਹੈ ਜਿਹੜਾ ਇਸ ਦੁਨੀਆ ਤੇ ਆਇਆ ਹੈ ਤੇ ਇਹਨੇ ਆ ਕੇ ਹੀ ਲੋਕਾਂ ਦੀ ਯਾਨੀ ਦੁਨੀਆ ਦੀ ਨਜਾਤ ਦਾ ਬੰਦੋਬਸਤ ਕਰਨਾ ਹੈ। ਇਹ ਪੈਗਾਮ ਮਿਲ ਗਿਆ ਤੇ ਨਾਲ ਹੀ ਕਹਿ ਦਿੱਤਾ ਕਿ ਜ਼ਮੀਨ ਤੇ ਜਿਨ੍ਹਾਂ ਤੋਂ ਖੁਦਾ ਰਾਜ਼ੀ ਹੈ ਇਹ ਉਹਨਾਂ ਲਈ ਤੇ ਤਾਂ ਕਿ ਸੁਲ੍ਹਾ ਤੇ ਸਲਾਮਤੀ ਦਾ ਪੈਗਾਮ ਰਵੇ। ਖੁਦਾ ਆਸਮਾਨ ਤੋਂ ਸੁਲ੍ਹਾ ਤੇ ਸਲਾਮਤੀ ਦਾ ਪੈਗਾਮ ਦਿੰਦਾ ਹੈ, ਜਿਹਦੇ ਤੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਵੱਡਾ ਦਿਨ ਸਾਨੂੰ ਸੁਲ੍ਹਾ ਤੇ ਸਲਾਮਤੀ ਦਾ ਪੈਗਾਮ ਦਿੰਦਾ ਹੈ। ਯਿਸੂ ਮਸੀਹ ਇਸ ਦੁਨੀਆ ਤੇ ਆਇਆ, ਪੈਦਾ ਹੋਇਆ ਤੇ ਮਸੀਹੀ ਲੋਕ ਜਿੰਨੇ ਵੀ ਨੇ ਉਹ ਯਿਸੂ ਦਾ ਜਨਮ ਦਿਨ ਮਨਾਉਂਦੇ ਨੇ, ਜਿਹਨੂੰ ਅਸੀਂ ਵੱਡਾ ਦਿਨ ਵੀ ਕਹਿੰਦੇ ਹਾਂ, ਕ੍ਰਿਸਮਸ ਵੀ ਕਹਿੰਦੇ ਹਾਂ, ਮੁਖਤਲਿਫ ਅਸੀਂ ਨਾਂ ਰੱਖੇ ਨੇ। ਲੇਕਿਨ ਪੰਜਾਬੀ 'ਚ ਅਸੀਂ ਵੱਡਾ ਦਿਨ ਕਹਿੰਦੇ ਹਾਂ ਕਿ ਇਹ ਬੜਾ ਅਹਿਮ ਦਿਨ ਹੈ ਕਿ ਅੱਜ ਦੇ ਦਿਨ ਨਜਾਤ ਦਹਿੰਦਾ ਪੈਦਾ ਹੋਇਆ। ਲੇਕਿਨ ਮੈਂ ਇੱਕ ਅੱਜ ਗੱਲ ਕਰਨਾ ਚਾਹੁੰਦਾ ਵਾਂ ਜਿਹੜੀ ਖਾਸ ਹੈ, ਉਹ ਇਹ ਵੇ ਕਿ ਵੱਡੇ ਦਿਨ ਤੇ ਹਰ ਮਸੀਹੀ ਦੇ ਘਰ ਰੰਗ ਰੋਗਨ ਹੁੰਦਾ, ਕੱਪੜੇ ਨਵੇਂ ਲੈ ਜਾਂਦੇ ਨੇ, ਗੰਦਗੀ ਸਾਫ਼ ਕੀਤੀ ਜਾਂਦੀ ਹੈ ਤੇ ਇੱਥੋਂ ਤੱਕ ਕਿ ਸਾਫ਼ ਕੱਪੜੇ ਇੰਨਾ ਖਰਚਾ ਕਰ ਦਿੰਦੇ ਆ ਕਿ ਪੂਰੇ ਸਾਲ ਦੀ ਕਸਰ ਕੱਢਦੇ ਨੇ। ਬੱਚਿਆਂ ਨੂੰ ਉਹਨਾਂ ਦੀ ਖਾਸ਼ ਦੇ ਮੁਤਾਬਕ, ਉਹਨਾਂ ਦੀ ਮਰਜ਼ੀ ਦੇ ਮੁਤਾਬਕ ਕੱਪੜੇ ਲੈ ਕੇ ਦਿੱਤੇ ਜਾਂਦੇ ਨੇ। ਇੱਕ ਇੱਕ ਨਹੀਂ ਬਲਕਿ ਦੋ ਦੋ ਸੂਟ ਜ਼ਿਆਦਾ ਵੀ ਹੋ ਜਾਂਦੇ ਨੇ। ਖਾਣੇ ਵਧੀਆ ਪੱਕਦੇ ਨੇ, ਦਾਵਤਾਂ ਕੀਤੀਆਂ ਜਾਂਦੀਆਂ ਨੇ ਤੇ ਅਸੀਂ ਇਹ ਵੱਡਾ ਦਿਨ ਇੱਕ ਤਿਉਹਾਰ ਦੀ ਸ਼ਕਲ ਦੇ ਵਿੱਚ ਮਨਾਉਂਦੇ ਹਾਂ। ਲੇਕਿਨ ਕਦੀ ਸੋਚਿਆ ਕਿ ਯਿਸੂ ਮਸੀਹ ਇਸ ਦੁਨੀਆ ਤੇ ਆਏ, ਉਹਨਾਂ ਦੇ ਖੁਰਲੀ 'ਚ ਜਨਮ ਲਿਆ, ਲੇਕਿਨ ਉਂਝ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਜਾਤ ਦਹਿੰਦਾ ਆਇਆ, ਕਿ ਖੁਦਾ ਨੇ ਪੈਗਾਮ ਦੇ ਦਿੱਤਾ। ਉਹ ਪੈਗਾਮ ਇੰਝ ਦਾ ਵੀ ਸੀ ਕਿ ਫਰਿਸ਼ਤੇ ਜਦੋਂ ਫਜ਼ਾ ਦੇ ਵਿੱਚ ਗਾ ਰਹੇ ਨੇ ਤੇ ਰੌਸ਼ਨੀ, ਉਦੋਂ ਬਿਜਲੀ ਤੇ ਹੁੰਦੀ ਕੋਈ ਨਹੀਂ ਸੀ ਤੇ ਬੈਤਲਹਮ ਦੀ ਥਾਂ ਤੇ ਇੰਨੀ ਕੁ ਰੌਸ਼ਨੀ ਹੋ ਗਈ ਕਿ ਜਿਹੜੇ ਜਾਗਣ ਡਏ ਹਨ ਉਹਨਾਂ ਨੇ ਵੇਖਿਆ ਸਾਰਾ ਕੁਝ ਤੇ ਉਹਨਾਂ ਦੂਰ ਦੂਰ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ ਇਹ ਕੰਮ ਹੋਇਆ
ਕਿ ਫਰਿਸ਼ਤੇ ਆਏ, ਅਸਾਂ ਫਰਿਸ਼ਤਿਆਂ ਨੂੰ ਵੇਖਿਆ, ਉਹਨਾਂ ਨੂੰ ਗਾਉਂਦਿਆਂ ਵੇਖਿਆ। ਏਡਾ ਵੱਡਾ ਕੰਮ ਹੋਇਆ ਹੈ। ਲੇਕਿਨ ਮੈਂ ਦੱਸਣਾ ਚਾਹੁੰਦਾ ਵਾਂ, ਅਸੀਂ ਅੱਜ ਵੱਡਾ ਦਿਨ ਮਨਾਉਂਦੇ ਹਾਂ ਕਿ ਸਾਡੇ ਦਿਲ 'ਚ ਕਿੰਨੀ ਖੁਸ਼ੀ ਹੁੰਦੀ ਹੈ ਕਿ ਇਹ ਬੱਚਿਆਂ ਨੂੰ ਚੀਜ਼ਾਂ ਲੈ ਕੇ ਦੇ ਕੇ, ਜਾਂ ਹੋਰ ਜ਼ਰਾ ਗੌਰ ਕਰੋ, ਉਹ ਜਿਹੜੇ ਨਸ਼ਾ ਕਰਦੇ ਨੇ ਉਹ ਸ਼ਰਾਬ ਪੀ ਕੇ ਬੈਠੇ ਹੁੰਦੇ ਨੇ। ਵੱਡਾ ਦਿਨ ਇੰਝ ਮਨਾਇਆ ਜਾਂਦਾ ਹੈ। ਜਿਹੜਾ ਕੋਈ ਦੂਜਾ ਸਮੋਕਰ ਹੈ ਉਹ ਸਾਰੀ ਰਾਤ ਆਪਣਾ ਕੰਮ ਕਰਦਾ, ਵੱਡਾ ਦਿਨ ਹੈ ਜੀ ਐਸ਼ ਕਰੋ। ਵੱਡੇ ਦਿਨ ਦਾ ਇਹ ਮਕਸਦ ਨਹੀਂ। ਵੱਡਾ ਦਿਨ ਇਸ ਲਈ ਹੈ ਕਿ ਸਾਡੀ ਰੂਹਾਨੀ ਨਜਾਤ ਹੋਈ ਹੈ, ਸਾਨੂੰ ਰੂਹਾਨੀ ਤੌਰ ਤੇ ਛੁਡਾਇਆ ਗਿਆ ਹੈ। ਅਸੀਂ ਅਬਲੀਸ ਦੇ ਕਬਜ਼ੇ ਦੇ ਵਿੱਚੋਂ ਛੁਡਾਏ ਗਏ ਆ, ਲੇਕਿਨ ਛੁਡਾਏ ਉਹ ਗਏ ਨੇ ਜਿਹੜੇ ਯਿਸੂ ਮਸੀਹ ਤੇ ਈਮਾਨ ਲਿਆਉਂਦੇ ਨੇ। ਤੇ ਜਿਹੜੇ ਈਮਾਨ ਲਿਆਉਂਦੇ ਨੇ ਉਹਨਾਂ ਲਈ ਪੈਗਾਮ ਕੀ ਹੈ, ਜ਼ਰਾ ਗੌਰ ਨਾਲ ਸੁਣੋ। ਯਿਸੂ ਮਸੀਹ ਨੇ ਜਦੋਂ ਮਨਾਦੀ ਸ਼ੁਰੂ ਕੀਤੀ ਤੇ ਉਹਨੇ ਇੱਕ ਗੱਲ ਤੋਂ ਮਨਾਦੀ ਸ਼ੁਰੂ ਕੀਤੀ, ਇੱਕ ਖਾਸ ਕੰਮ ਉਹਨੇ ਕਿਹਾ। ਉਹ ਇਹ ਸੀ, ਮੱਤੀ ਦੀ ਅੰਜੀਲ 'ਚ ਸਾਫ਼ ਲਫ਼ਜ਼ਾਂ 'ਚ ਲਿਖਿਆ ਹੈ, ਤੋਬਾ ਕਰੋ, ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਜੇ। ਯਿਸੂ ਮਸੀਹ ਦਾ ਇਹ ਪੈਗਾਮ, ਵੱਡੇ ਦਿਨ ਦਾ ਸਮਝ ਲਓ ਇਹ ਪੈਗਾਮ ਕਿ ਤੋਬਾ ਕਰੋ, ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਜੇ। ਕਿੰਨਿਆਂ ਨੇ ਮੰਨਿਆ? ਅਸੀਂ ਵੱਡਾ ਦਿਨ ਤੇ ਮਨਾਉਂਦੇ ਆ, ਜਨਮ ਦਿਨ ਤੇ ਮਨਾਉਂਦੇ ਆ, ਲੇਕਿਨ ਖਰੇ ਅੰਦਰੋਂ ਗੁਨਾਹਾਂ ਨਾਲ ਭਰੇ ਹੋਏ ਆ। ਤੇ ਸਾਡਾ ਕੰਮ ਯਿਸੂ ਮਸੀਹ ਦੀ ਗੱਲ ਮੰਨਣਾ ਨਹੀਂ। ਉਂਝ ਅਸੀਂ ਆਨੇ ਅਸੀਂ ਯਿਸੂ ਮਸੀਹ ਦੇ ਪੈਰੋਕਾਰ ਆ, ਲੇਕਿਨ ਗੱਲ ਉਹਦੀ ਮੰਨਦੇ ਨਹੀਂ। ਉਹਨੇ ਆਖਿਆ ਤੋਬਾ ਕਰੋ, ਅਸਮਾਨ ਦੀ ਬਾਦਸ਼ਾਹੀ ਲਾਗੇ ਆ ਗਈ ਜੇ। ਇਸ ਲਈ ਕਿ ਉਹਨੇ ਆਉਣਾ ਤੇ ਆਪਣੇ ਲੋਕਾਂ ਨੂੰ ਅਸਮਾਨ ਤੇ ਲੈ ਕੇ ਜਾਣਾ। ਉਹਨੇ ਆ ਕੇ ਕਿਹਾ ਵੇ ਕਿ ਛੇਤੀ ਕਰ ਲਓ। ਤੇ ਕਈਆਂ ਨੂੰ ਇਸ ਚੀਜ਼ ਦੀ ਫਿਕਰ ਹੀ ਨਹੀਂ ਹੈਗੀ। ਉਹ ਉਸ 10 ਕੁਵਾਰੀਆਂ ਵਾਂਗੂ ਹੋ ਗਏ ਨੇ ਜਿਨ੍ਹਾਂ ਚੋਂ 5 ਤੇ ਅਕਲਮੰਦ ਸਨ ਤੇ 5 ਬੇਵਕੂਫ ਸਨ। ਸੁੱਤੀਆਂ ਹੋਈਆਂ ਤੇ ਸਾਰੀਆਂ ਹਨ, ਦਸੇ ਦੀਆਂ ਦਸੇ ਹੀ ਸੁੱਤੀਆਂ ਹੋਈਆਂ ਹਨ, ਲੇਕਿਨ ਜਦੋਂ ਦੂਹਲਾ ਆ ਗਿਆ ਤੇ 5 ਰੜੀ ਹੋ ਗਈਆਂ ਕਿ ਉਹਨਾਂ ਦੇ ਕੋਲ ਸਭ ਕੁਝ ਸੀ। ਅੱਜ ਇਨਸਾਨ ਇਸ ਦੁਨੀਆ ਤੇ ਦੁਨੀਆ ਦੀ ਰੰਗ ਰਲੀਆਂ ਦੇ ਵਿੱਚ ਪਾਇਆ ਜਾਂਦਾ ਹੈ। ਇਮਾਨਦਾਰ ਵੀ ਇੱਥੇ ਰਹਿੰਦਾ, ਉਹ ਵੀ ਇਸ ਤਰ੍ਹਾਂ ਹੀ ਜ਼ਿੰਦਗੀ ਬਸਰ ਕਰਦਾ ਹੈ। ਖੁਦਾ ਤੇ ਭਰੋਸਾ ਰੱਖਣ ਵਾਲਾ, ਖੁਦਾ ਨੂੰ ਮੰਨਣ ਵਾਲਾ, ਉਹ ਵੀ ਇਸ ਤਰ੍ਹਾਂ ਭਰੋਸਾ ਜ਼ਿੰਦਗੀ ਗੁਜ਼ਾਰਦਾ ਹੈ। ਤੇ ਜਿਹੜੇ ਬੇਈਮਾਨ ਨੇ, ਉਹ ਵੀ, ਬੇਈਮਾਨ ਤੋਂ ਮੇਰੀ ਮੁਰਾਦ ਹੈ ਜਿਹੜੇ ਈਮਾਨ ਨਹੀਂ ਰੱਖਦੇ ਜਾਂ ਘੱਟ ਰੱਖਦੇ ਨੇ, ਉਹ ਵੀ ਇਸ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰਦੇ ਨੇ। ਲੇਕਿਨ ਤਿਆਰੀ ਫਿਰ ਦੋਵਾਂ ਨੇ ਕਰਨੀ ਹੈ। ਬਾਈਬਲ ਦੱਸਦੀ ਹੈ ਜਦੋਂ ਦੂਹਲਾ ਆ ਗਿਆ ਤੇ ਉਹਨਾਂ ਆਪਣੇ ਆਪ ਨੂੰ ਦਰੁਸਤ ਕੀਤਾ, ਠੀਕ ਕੀਤਾ ਕਿ ਦੂਹਲੇ ਦੇ ਨਾਲ ਜਾਣਾ। ਹੁਣ ਦਰੁਸਤਗੀ ਦਾ ਟਾਈਮ ਹੈ। ਦੂਹਲਾ ਆ ਰਿਹਾ ਤੇ ਦਰੁਸਤਗੀ ਕਰਨੀ ਹੈ ਆਪਣੀ। ਅਸੀਂ ਵੱਡਾ ਦਿਨ ਤੇ ਮਨਾਉਂਦੇ ਹਾਂ, ਲੇਕਿਨ ਆਪਣੇ ਆਪ ਨੂੰ ਦਰੁਸਤ ਨਹੀਂ ਕਰਦੇ। ਜ਼ਰਾ ਆਪਣੇ ਆਪ ਨੂੰ ਠੀਕ ਕਰੀਏ, ਮੇਕਅਪ ਕਰੀਏ। ਉਸੇ ਤਰ੍ਹਾਂ ਹੀ ਜਿਵੇਂ ਇੱਕ ਬਿਊਟੀ ਪਾਰਲਰ ਦੇ ਵਿੱਚ ਜਿਹੜਾ ਬਿਊਟੀਸ਼ੀਅਨ ਹੁੰਦੀ ਹੈ ਉਹ ਮੇਕਅਪ ਕਰਦੀ ਹੈ, ਇਸੇ ਤਰ੍ਹਾਂ ਹੀ ਰੂਲ ਕੁਝ ਸਾਡਾ ਮੇਕਅਪ ਕਰਦਾ ਹੈ, ਰੂਲ ਕੁਝ ਸਾਨੂੰ ਤਿਆਰ ਕਰਦਾ ਹੈ। ਲੇਕਿਨ ਅਸੀਂ ਰੂਲ ਕੁਝ ਦੀ ਹਜ਼ੂਰੀ 'ਚ ਜਾਈਏ ਤੇ ਤਿਆਰ ਹੋਈਏ ਤਾਂ ਕਿ ਦੁਆ ਕਰਨ ਦੀ ਖੁਸ਼ਬੂ ਵੀ ਸਾਡੇ ਤੋਂ ਆਏ, ਕਲਾਮ ਪੜ੍ਹਨ ਦੀ ਜਾਂ ਸੁਣਨ ਦੀ ਖੁਸ਼ਬੂ ਵੀ ਆਏ, ਅਮਲ ਕਰਨ ਦੀ ਵੀ ਖੁਸ਼ਬੂ ਆਵੇ, ਨੇਕੀਆਂ ਕਰਨ ਦੀ ਖੁਸ਼ਬੂ ਆਵੇ। ਤੇ ਇੰਜ ਕੰਮ ਜਿਹੜੇ ਖੁਦਾਵੰਦ ਨੇ ਕਹੇ ਨੇ ਬੜੇ ਨੇ, ਖੁਦਾ ਦੇ ਹੁਕਮ ਮੰਨਣ ਦੀ ਵੀ ਖੁਸ਼ਬੂ ਆਏ। ਇੰਜ ਨਹੀਂ ਕਿ ਇੱਕ ਹੀ ਝੂਠ ਬੋਲਿਆ ਤੇ ਇੱਕ ਹੀ ਬਦਬੂ ਨੇ ਸਾਰੇ ਸਾਡੇ ਬਦਨ ਨੂੰ, ਸਾਡੀਆਂ ਖੁਸ਼ਬੂਆਂ ਨੂੰ ਖਰਾਬ ਕਰਤਾ। ਇੱਕ ਹੀ ਗਾਲੀ ਕੱਢੀਏ ਤੇ ਸਾਰੇ ਸਾਡੇ ਬਦਨ ਨੂੰ ਖਰਾਬ ਕਰ ਦਿੱਤਾ। ਜ਼ਰਾ ਸਮਝੋ, ਵੱਡਾ ਦਿਨ ਮਨਾਉਣਾ ਹੈ, ਵੱਡਾ ਦਿਨ ਮਨਾਈਏ ਤੇ ਭੈੜੇ ਕੰਮ ਛੱਡ ਕੇ ਖੁਦਾਵੰਦ ਦੇ ਤਾਬੇ ਹੋਈਏ ਤੇ ਉਹਦੀ ਗੱਲ ਮੰਨੀਏ। ਅਸੀਂ ਤੋਬਾ ਕਰੀਏ ਤੇ ਗੁਨਾਹਾਂ ਤੋਂ ਮਾਫੀ ਮੰਗੀਏ ਤੇ ਖੁਦਾ ਦੀ ਹਜ਼ੂਰੀ ਚਾਹੀਏ ਤੇ ਯਿਸੂ ਮਸੀਹ ਨੂੰ ਆਪਣਾ ਨਜਾਤ ਦਹਿੰਦਾ ਕਬੂਲ ਕਰੀਏ। ਇਸ ਲਈ ਕਿ ਜੇ ਅਸੀਂ ਕਬੂਲ ਕਰਨੇ ਆ ਤੇ ਅਸੀਂ ਉਹਦੇ ਆ, ਤੇ ਜੇ ਉਹਨੂੰ ਕਬੂਲ ਨਹੀਂ ਕਰਦੇ ਤੇ ਅਸੀਂ ਉਹਦੇ ਕੋਲ ਨਹੀਂ ਜੇਗੇ। ਤੇ ਇਹ ਵੱਡਾ ਦਿਨ ਜਿਹੜਾ ਇਹ ਆ ਰਿਹਾ ਵੇ, ਇਹਦੇ 'ਚ ਆਪਣੇ ਆਪ ਨੂੰ ਦਰੁਸਤ ਕਰੀਏ। ਕਿਉਂ? ਦੂਹਲਾ ਆ ਰਿਹਾ ਤੇ ਸਾਡੀ ਦਰੁਸਤਗੀ ਬੜੀ ਜ਼ਰੂਰੀ ਹੈ।
ਇਸ ਲਈ ਮੈਂ ਆਪਣੇ ਭੈਣਾਂ ਤੇ ਭਰਾਵਾਂ ਅੱਗੇ ਇਹ ਗੱਲ ਰੱਖਣਾ ਚਾਹਨਾ ਕਿ ਤੋਬਾ ਕਰੋ ਕਿ ਅਸਮਾਨ ਦੀ ਬਾਦਸ਼ਾਹੀ ਲਾਗੇ ਆ ਗਈ ਹੈ। ਇਹ ਯਿਸੂ ਮਸੀਹ ਨੇ ਕਿਹਾ ਤੇ ਵੱਡੇ ਦਿਨ ਮਨਾਈਏ ਤੇ ਉਹਦੇ ਇਸ ਕਲਾਮ ਨੂੰ ਵੀ ਯਾਦ ਰੱਖੀਏ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।